असलामुअलैकुम ते सत श्री अकाल। मैं तुहाडे नाल इरफान समोर, तुसीं देख रहे हो पंजाबी प्रचार टीवी। असी अज दरबार साहब करतारपुर आए हाँ तो मेरे नाल इस टाइम एक ब्यूटीफुल कपल मौजूद है। उन्हां नाल जरा गलबात कर रहे हैं। और सब तो पहला तो सरदार जी अपना नाम दसो। नाम? मेरा नाम गगनदीप सिंह। गगनदीप सिंह। ते भाभी जी तुहाडा नाम? जैस्मिन कौर। अच्छा, जैस्मिन कौर ते गगनदीप सिंह। सर तुसीं ये दसो कित्थों आए हो? चंडीगढ़। चंडीगढ़? हाँ जी, हाँ जी। अच्छा, तो किंज प्लान बनया आउण दा? बस ਜਦੋਂ ਦਾ ਲੰਗਾ ਖੁੱਲਿਆ ਹੈ ਉਦੋਂ ਦਾ ਹੀ ਪਲੈਨਿੰਗ ਚੱਲ ਰਹੀ ਸੀ ਕਿ ਜਿੰਨੀ ਜਲਦੀ ਹੋ ਸਕੇ ਜਾਈਏ। अच्छा ਬਾਕੀ ਜਦੋਂ ਬਾਬਾ ਜੀ ਨੇ ਬੁਲਾਣਾ ਹੁੰਦਾ ਹੈ अच्छा ਉਦੋਂ ਹੀ ਮੌਕਾ ਲੱਗਦਾ ਹੈ। ਬਸ ਸਮਾਂ ਬੰਦ ਗਿਆ ਆਗੇ। अच्छा, तो फिर इन्ना लेट क्यों ला अत्ती? ਬਸ ਜੀ ਕੁਛ ਨਾ ਕੁਛ ਜਿਵੇਂ ਕਿ ਮੈਂ ਬਾਬਾ ਜੀ ਜਦੋਂ ਬੁਲਾਉਂਦੇ ਨੇ ਉਦੋਂ ਹੀ ਆਣਾ ਹੁੰਦਾ ਹੈ। ਬਸ ਬਿਲਕੁਲ ਜੀ ਬਿਲकुल, ਜਦੋਂ ਬੁਲਾਵਾ ਹੁੰਦਾ ਹੈ ਉਦੋਂ ਹੀ ਆਉਂਦੇ। ਜਦੋਂ ਬੁਲਾਵਾ ਹੁੰਦਾ ਹੈ। ਅੱਛਾ, ਤੇ ਤੁਸੀਂ ਜ਼ਰਾ ਆਉਣ ਦੇ ਆਪਣੇ ਸਫ਼ਰ ਦੇ ਬਾਰੇ ਕੁਝ ਦੱਸੋ। ਕਿਹਦਾ ਸਫ਼ਰ ਗੁਜ਼ਰਿਆ ਇੱਥੇ ਸਫ਼ਰ ਆਉਣ ਤੱਕ? ਬਹੁਤ ਵਧੀਆ। ਮੈਂ ਕੱਲ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਏ ਸੀਗੇ, ਦਰਬਾਰ ਸਾਹਿਬ ਦਰਸ਼ਨ ਕੀਤੇ। ਅੱਛਾ ਫਿਰ ਸਵੇਰੇ ਨਿਕਲੇ ਅੰਮ੍ਰਿਤਸਰ ਤੋਂ। ਅੱਛਾ। ਅੰਮ੍ਰਿਤਸਰ ਤੋਂ ਕਰੀਬ ਸਵਾ ਘੰਟੇ ਲੱਗਦੇ ਨੇ ਇੱਧਰ ਆਉਣ ਨੂੰ। ਅੱਛਾ ਬਾਕੀ ਜੋ ਕਲੀਅਰੈਂਸ ਵਗੈਰਾ ਹੈ ਬਹੁਤ ਚੰਗੀ ਸੀਗੀ। ਅੱਛਾ, ਇਹ ਸਾਰਾ ਪ੍ਰੋਸੈਸ ਜਿਹੜਾ ਕਲੀਅਰੈਂਸ ਦਾ ਹੈ, ਇਹ ਪ੍ਰੋਸੈਸ ਕਿੰਜ ਗੁਜ਼ਰਿਆ ਇਹਦੇ ਬਾਰੇ ਥੋੜਾ ਦੱਸੋ। ਬਹੁਤ ਵਧੀਆ। 2 ਵੈਰੀਫਿਕੇਸ਼ਨ ਇੰਡੀਆ ਵੱਲੋਂ ਪਾਸੋਂ ਹੁੰਦੀਆਂ ਨੇ ਅੱਛਾ। ਤੇ ਸਿੰਗਲ ਵੈਰੀਫਿਕੇਸ਼ਨ ਪਾਕਿਸਤਾਨ ਵੱਲੋਂ ਹੁੰਦੀਆਂ ਨੇ। ਅੱਛਾ ਅੱਛਾ ਸੋ ਸਰਵਿਸ ਦੋਨੋਂ ਪਾਸੋਂ ਬਹੁਤ ਪਿਆਰੀਆਂ ਨੇ। ਇੱਧਰ ਅੱਛਾ, ਆਏ ਮਨੇ ਖਾਸਾ ਕੋਈ ਇੰਨੀ ਪਰੇਸ਼ਾਨੀ ਹੋਈ ਨਹੀਂ, ਕੁਝ ਮਨੇ ਜ਼ੀਰੋ ਪਰੇਸ਼ਾਨੀ। ਬਹੁਤ ਹੀ ਜ਼ਿਆਦਾ ਆਰਾਮ ਨਾਲ ਵਿਦਆਊਟ ਐਨੀ ਫਰਦਰ ਡਿਲੇ ਮਨੇ ਅੱਛਾ। ਬਿਲਕੁਲ ਹੀ ਆਰਾਮ ਨਾਲ ਆਏ ਆ। ਸਹੀ। ਮਤਲਬ ਮੁਸ਼ਕਿਲ ਨਾਲ 15-20 ਮਿੰਟ ਲੱਗਿਆ ਹੋਣਾ ਹੈ ਸਾਨੂੰ ਉਧਰੋਂ ਬਾਰਡਰ ਤੋਂ ਇੱਧਰ process clear ਕਰਦੇ। ਪ੍ਰੋਸੈਸ ਕਰਕੇ ਦਰਬਾਰ ਸਾਹਿਬ ਪਹੁੰਚਣ ਨੂੰ 15-20 ਮਿੰਟ ਲੱਗੇ ਹੋਣੇ ਬਸ। ਠੀਕ ਹੋ ਗਿਆ। ਤੇ ਬਸ ਇਹੀ ਹੈ। ਮੱਥਾ ਟੇਕ ਲਿਆ? ਮੱਥਾ ਟੇਕ ਲਿਆ ਜੀ, ਪ੍ਰਸ਼ਾਦਾ ਛਕ ਲਿਆ। ਅੱਛਾ, ਪ੍ਰਸ਼ਾਦਾ ਵੀ ਛਕ ਲਿਆ। ਸਭ ਕੁਝ ਠੀਕ ਹੈ, ਸਾਰਾ ਦਰਸ਼ਨ ਕਰ ਲਿਆ। ਸਾਰਾ ਦਰਸ਼ਨ ਕਰ ਲਿਆ। ਅੱਛਾ, ਤੇ ਹੁਣ ਵਾਪਸ ਤੇ ਨਹੀਂ ਚੱਲੇ ਸੀ? ਨਾ ਜੀ ਨਾ, ਜਲਦੀ ਚ ਲੱਗ ਰਿਹਾ ਸੀ? ਨੋ ਜਲਦੀ ਨਹੀਂ। ਮੈਂ ਤਾਂ ਰੁਕ ਕੇ, ਮੈਨੂੰ ਜਿੰਨਾ ਸਮਾਂ ਮਿਲ ਰਿਹਾ 4-4:30 ਵਜੇ ਜੋ ਲਾਸਟ ਟਾਈਮਿੰਗ ਹੈ ਆਪਾਂ ਬਿਤਾ ਕੇ ਹੀ ਜਾਵਾਂਗੇ। ਠੀਕ। ਅੱਛਾ, ਪੂਰਾ ਟਾਈਮ ਬਿਤਾ ਕੇ ਜਾਓਗੇ? ਹਾਂਜੀ ਹਾਂਜੀ। ਅੱਛਾ, ਤੇ ਇੱਥੋਂ ਦੇ ਲੋਕਾਂ ਨਾਲ ਮਿਲੇ ਜੁਲੇ? ਹਾਂਜੀ, ਕਾਫੀ ਲੋਕ ਆਪ ਹੀ ਆ ਕੇ ਸੈਲਫੀਆਂ ਲੈਂਦੇ ਨੇ ਔਰ ਗੱਲਬਾਤ ਕਰਦੇ ਨੇ। ਅੱਛਾ ਅੱਛਾ ਕ੍ਰਿਕਟ ਦੀ ਗੱਲ ਕਰ ਰਹੇ ਸੀਗੇ। ਅੱਛਾ। ਬਸ ਇਹੀ ਕਾਮਨ ਦਾ ਹੀ ਹੈਗਾ ਨਾ, ਸ਼ੌਕ ਕਾਮਨ ਨੇ, ਬੰਦੇ ਹਾਂਜੀ, ਕਾਮਨ ਨੇ। ਬਿਲਕੁਲ ਬਿਲਕੁਲ। ਅੱਛਾ, ਤੇ ਇਹ ਦੱਸੋ ਤੇ ਲੋਕਾਂ ਨਾਲ ਮਿਲ ਕੇ ਲੋਕੀ ਤੁਹਾਡੇ ਨਾਲ ਪਾਕਿਸਤਾਨੀ ਸੈਲਫੀਆਂ ਲੈ ਰਹੇ ਨੇ, ਤੁਸੀਂ ਵੀ ਲਈਏ ਕਿਸੇ ਨਾਲ ਸੈਲਫੀ? ਮੈਂ ਲਈ ਨਹੀਂ, ਮੈਂ ਥੋੜਾ ਜਿਹਾ ਸੰਗ ਕਰਦਾ ਸੀਗਾ, ਲੇਕਿਨ ਬਾਕੀ ਉਹ ਆ ਕੇ ਆਪ ਹੀ ਲੈ ਰਹੇ ਨੇ ਤੇ ਚੰਗਾ ਲੱਗ ਰਿਹਾ। ਉਹ ਜਿਹੜੇ ਔਰੇਂਜ ਦੇਖ ਕੇ ਹੀ ਸਮਝ ਆ ਰਹੀ ਹੁਣ ਕਿ ਉਹ ਪਾਕਿਸਤਾਨ ਵਾਲਾ, ਸਾਡਾ ਯੈਲੋ ਹੈ। ਤੁਸੀਂ ਸੰਗ ਕਰਦੇ ਸੀ ਜਾਂ ਥੋੜਾ ਜਿਹਾ? ਨਹੀਂ ਨਾ, ਡਰ ਦੂਰ ਕੋਈ ਨਹੀਂ। ਨਾ ਕੋਈ ਓਪਰ ਨੇ ਡਰ ਦੀ ਕੋਈ ਗੱਲ ਨਹੀਂ। ਮੈਂ ਕਿਹਾ ਅਪਰੋਚ ਕਰੇਗਾ ਇਹਨਾਂ ਨੇ ਮੈਨੂੰ ਸਾਨੂੰ ਬਹੁਤ ਕੰਫਰਟੇਬਲ ਫੀਲ ਕਰਾਇਆ। ਅੱਛਾ, ਆਪ ਹੀ 3-4 ਸੈਲਫੀਆਂ ਦਿੱਤੀਆਂ ਮੈਂ ਆਲਰੇਡੀ। ਠੀਕ ਹੋ ਗਿਆ। ਤੇ ਭਾਬੀ ਜੀ ਨਾਲ ਇੱਕ ਰੇਂਜਰ ਸਾਹਿਬ ਨੇ ਵੀ ਲਿੱਤੀ। ਭਾਬੀ ਜੀ ਮੱਥਾ ਟੇਕ ਲਿਆ? टेक लेता है, ਪ੍ਰਸ਼ਾਦਾ ਵੀ ਖਾਦਾ ਹੋਣਾ? खा लेता। ਲਿਆਏ ਵੀ ਹੋ ਪ੍ਰਸ਼ਾਦਾ? नहीं नहीं, उत्ते खा लेता, बहुत स्वाद सीगा। हाँ, मिट्टी ਤੇ में ਗੁਰੂ ਨਾਨਕ ਜੀ ਦਾ ਇੱਕ ਫਲਸਫਾ ਸੀ ਕਿ ਉਹਨਾਂ ਨੇ ਲੰਗਰ ਚਲਾਉਂਦੇ ਸੀ। ਠੀਕ, ਇਸੇ ਤਰ੍ਹਾਂ ਪ੍ਰਸ਼ਾਦਾ ਚਲਾਉਂਦੇ ਸੀ ਔਰ ਸਾਰੇ ਲੋਕਾਂ ਲਈ ਚਲਾਉਂਦੇ ਸੀ। ਠੀਕ, ਕੋਈ ਉਹਦੇ 'ਚ ਹਿੰਦੂ ਮੁਸਲਿਮ ਕੋਈ ਸਿੱਖ ਵਗੈਰਾ ਐਸਾ ਨਹੀਂ ਸੀ ਔਰ ਸਾਰਿਆਂ ਨੂੰ ਖਵਾਉਂਦੇ ਸੀ। ਔਰ ਜਿਹੜੇ ਫਿਰ ਇੱਥੇ ਲੋਕੀ ਆਉਂਦੇ ਸੀ ਪ੍ਰਸ਼ਾਦਾ ਲੈ ਕੇ ਆਉਂਦੇ ਸੀ, ਲੇਕਿਨ ਹੁਣ ਤੁਸੀਂ ਕਿਉਂ ਨਹੀਂ ਲੈ ਕੇ ਆਏ? बस ऐसे छक्कन आया। ਅੱਛਾ ਅੱਛਾ, ਠੀਕ ਹੈ। ਅੱਛਾ, ਤੇ ਲੈ ਕੇ ਜਾਓਗੇ ਇੱਥੋਂ? हाँ, लेके जरूर जावांगे। हाँ, लेके ਲੈ ਲਿਆ? नहीं ले लवांगे। हाली तो ऐसे सोना ने किया, बाकी सारे ग्रुप वाले ने ਲਈ करना है लंगर। ਅੱਛਾ ਅੱਛਾ। हाँ, तो फिर ले लवांगे। ਤੇ ਤੁਸੀਂ ਇਹ ਦੱਸੋ, ਅੱਛਾ ਇਹ ਦੱਸੋ ਕਿ ਇੱਥੋਂ ਦੇ ਲੋਕਾਂ ਨਾਲ ਤੁਸੀਂ ਮਿਲੇ ਜੁਲੇ ਹੋ? ਕਿਸੇ ਨਾਲ ਕੋਈ ਕਿਸੇ ਖਾਤੂਨ ਨਾਲ ਕੋਈ ਡਿਸਕਸ਼ਨ ਵਗੈਰਾ ਹੋਈ? ਕੋਈ नहीं, हले नहीं, ਇਹਨਾਂ ਦੀ ਹੋਈ ਹੈ। ਅੱਛਾ, ਕੋਈ ਗੱਪਸ਼ਪ ਨਹੀਂ ਹੋਈ नहीं, ਕਿਸੇ? मेरी नहीं हली हुई किसी ਦੇ ਨਾਲ। ਉਹ ਵੀਰ ਮੇਰਾ ਤੇ ਸੰਗ ਰਿਹਾ ਕਿਸੇ ਨਾਲ, ਕਹਿੰਦੇ ਵੀ ਕੋਈ ਗੱਲਬਾਤ ਨਹੀਂ ਹੋਈ? हाँ, बस एक बार ਹੁੰਦਾ है कि पता नहीं ਸਾਡੇ ਨਾਲ ਕਿੰਨਾ ਕੋ ਕੰਫਰਟੇਬਿਲਟੀ ਹੋਏਗੀ, ਬਟ अच्छा ਲੱਗਿਆ ਕਿ ਆਪੇ ਆ ਕੇ ਕਰ ਰਹੇ ਨੇ, ਅਪਰੋਚ ਕਰ ਰਹੇ ਨੇ ਔਰ ਖੁਦ ਵੀ ਕੰਫਰਟੇਬਲ ਨੇ ਔਰ ਸਾਨੂੰ ਵੀ ਕਰਾ ਰਹੇ ਨੇ। ਅੱਛਾ ਲੱਗ ਰਿਹਾ ਹੈ। ਅੱਛਾ, ਤੇ ਜ਼ਾਹਿਰ ਹੈ ਦੇਖ ਕੇ ਤੁਸੀਂ ਇੱਕ ਆਬਜ਼ਰਵ ਕੀਤਾ ਇੱਥੋਂ ਦੇ ਤੇ ਉੱਥੋਂ ਦੇ ਲੋਕਾਂ 'ਚ ਕੋਈ ਡਿਫਰੈਂਸ ਫੀਲ ਹੋਇਆ? नहीं, बिल्कुल भी नहीं है। ਅੱਛਾ, हाँ, ਇੱਕੋ ਜਿਹੀ? अच्छा लग रहा है, अच्छा ही लग रहा है। हाँ भाई, एक है तो एक ही है सारे। ते ऐसा कोई डिफरेंस लग नहीं रहा, बोली तो है ही है, सेम ही है। और हाँ, तो पान लाइन भी सेम ही है क्या, तो ना कुछ खास डिफरेंस है ही नहीं। ਬਿਲਕੁਲ ਜੀ, ਦੇਖੋ ਸੇਮ ਕਲਚਰ ਹੈ ਔਰ ਸੇਮ ਲੈਂਗੁਏਜ ਵੀ ਸੇਮ ਹੈ। ਇੱਧਰ ਹੋਵੇ ਜਾਂ ਉੱਧਰ ਹੋਵੇ ਕੋਈ ਖਾਸ ਡਿਫਰੈਂਸ ਨਹੀਂ। ਤੇ ਸਰਦਾਰ ਜੀ ਤੁਸੀਂ ਜ਼ਰਾ ਇਹ ਮੈਨੂੰ ਦੱਸੋ ਕਿ ਇੱਥੋਂ ਦੀ ਮੈਨੇਜਮੈਂਟ ਦੇ ਹਵਾਲੇ ਨਾਲ ਤੇ ਗੱਲਬਾਤ ਹੋ ਗਈ ਸਾਰੀ, ਤੇ ਜਿਹੜਾ ਇੱਕ ਇਨੀਸ਼ੀਏਟਿਵ ਹੈ ਪਾਕਿਸਤਾਨ ਗਵਰਨਮੈਂਟ ਦਾ, ਇਮਰਾਨ ਖਾਨ ਸਾਹਿਬ ਦਾ ਔਰ
ਇੰਡੀਆ ਨੇ ਵੀ ਇਹਦੇ 'ਚ ਕਾਫੀ ਸਾਰਾ ਯਕੀਨਨ ਉਹਨਾਂ ਨੂੰ ਵੀ ਕ੍ਰੈਡਿਟ ਜਾਂਦਾ ਹੈ, ਸਪੈਸ਼ਲੀ ਸਿੱਧੂ ਜੀ ਨੂੰ ਬੜਾ ਕ੍ਰੈਡਿਟ ਜਾਂਦਾ ਹੈ। ਠੀਕ, ਤੇ ਤੁਸੀਂ ਇਸ ਚੀਜ਼ ਨੂੰ ਸਾਰੇ ਇਨੀਸ਼ੀਏਟਿਵ ਨਹੀਂ ਨੂੰ ਕਿਵੇਂ ਮੈਂ ਦੇਖਦੇ ਹੋ? ਦੋਨੋਂ ਸਰਕਾਰਾਂ ਨੂੰ ਵਧਾਈ ਦਿੰਦਾ, ਹੋਰ ਦੋਨਾਂ ਦਾ ਹੀ ਕੰਟਰੀਬਿਊਸ਼ਨ ਹੈਗਾ। ਇਨਫੈਕਟ ਮੈਂ ਹੋਰ ਇੱਕ ਜੋੜ ਲਾ, ਚੀਫ ਜਸਟਿਸ ਆਏ ਹੋਏ ਸੀ ਪਾਕਿਸਤਾਨ ਦੇ, ਉਹਨਾਂ ਨਾਲ ਵੀ ਗੁਫ਼ਤਗੂ ਹੋਈ, ਉਹਨਾਂ ਨੇ ਵੀ ਦੋ ਅੱਛਾ ਅੱਛਾ ਗੱਲਾਂ ਕੀਤੀਆਂ, ਤੁਸੀਂ ਵੀ ਸ਼ਾਇਦ ਦੇਖਿਆ ਹੋਣਾ, ਆਏ ਹੋਏ ਸੀਗੇ ਉਹ। ਅੱਛਾ ਉਹਨਾਂ ਨੇ ਵੀ ਦੋ ਚਾਰ ਗੱਲਾਂ ਕਹੀਆਂ ਸਾਨੂੰ, ਅੱਛਾ ਚੰਗੀ ਚੰਗੀ ਗੱਲਾਂ ਕਹੀਆਂ। ਅੱਛਾ। ਚੰਗਾ ਲੱਗ ਰਿਹਾ, ਬਸ ਐਵੇਂ ਹੀ ਚੱਲਦਾ ਰਹੇ, ਜਦੋਂ ਵਧੀਆ ਰਹਿੰਦੇ ਰਹੇ, ਪਿਆਰ ਵੱਧਦਾ ਰਹੇ। ਦੇਖੋ ਇੱਕ ਸਿਲਸਿਲਾ ਸ਼ੁਰੂ ਹੋ ਰਿਹਾ ਆਹਿਸਤਾ ਆਹਿਸਤਾ, ਠੀਕ, ਤੇ ਇਸ ਬਾਰੇ 'ਚ ਕੋਈ ਮੈਸੇਜ ਦੇਣਾ ਚਾਹੋਗੇ ਪਾਕਿਸਤਾਨੀ ਗਵਰਨਮੈਂਟ ਨੂੰ? ਕੋਈ ਹੋਰ ਤੁਹਾਡੇ ਐਸੀ ਬਸ ਐਵੇਂ ਹੀ ਕੋਈ ਐਸੀ ਚੀਜ਼ ਹੋਏ ਮਨ 'ਚ ਜਿਹੜੀ ਤੁਸੀਂ ਦੇਖੀ ਹੋਏ ਸਾਰੀ ਮੈਨੇਜਮੈਂਟ ਦੇ ਹਵਾਲੇ ਨਾਲ, ਕੋਈ ਲੈਕਸ ਹੋਣ, ਕਿਥੇ ਕੋਈ ਨਹੀਂ। ਕਮੀਆਂ ਹੋਣ ਕਿ ਇਹ ਚੀਜ਼ ਹੋਣੀ ਚਾਹੀਦੀ ਹੈ, ਮਜ਼ੀਦ ਇਹਦੇ ਵਿੱਚ ਨਹੀਂ ਇੰਪਰੂਵਮੈਂਟ ਹੋ ਨਹੀਂ ਸਕਦੀ? ਮੈਂ ਜਦੋਂ ਦਾ ਐਂਟਰ ਕੀਤੇ ਇੱਧਰ ਦਰਬਾਰ ਸਾਹਿਬ ਆ ਕੇ, ਹੋਰ ਹੁਣ ਵੀ ਜਿੰਨੀ ਦੇਰ ਵੀ ਸਮਾਂ ਹੋ ਗਿਆ ਇੱਧਰ, ਟੌਪ ਕਲਾਸ ਮੈਨੇਜਮੈਂਟ ਜੀ, ਕੋਈ ਦਿੱਕਤ ਨਹੀਂ ਹੈ। ਅੱਛਾ। ਕੋਈ ਕਮੀ ਪੇਸ਼ੀ ਹੈ ਨਹੀਂ। ਅੱਛਾ। ਬਹੁਤ ਪਿਆਰ ਨਾਲ ਲੋਕੀ ਮਿਲਦੇ ਨੇ, ਅੱਛਾ। ਗ੍ਰੀਟਿੰਗਸ ਕਾਫੀ ਅੱਛੀ ਤਰੀਕੇ ਨਾਲ ਦਿੰਦੇ ਨੇ। ਘੁੰਮਣੇ ਐਵੇਂ ਦਾ ਕੋਈ ਓਪਰਾਪਨ ਫੀਲ ਨਹੀਂ ਹੋਇਆ ਸਿੱਧੀ ਜੀ, ਤਾਂ ਐਵੇਂ ਹੀ ਲੱਗਿਆ ਮੈਨੂੰ, ਕੋਈ ਖਾਸਾ ਫਰਕ ਨਹੀਂ ਹੈ, ਮਤਲਬ ਠੀਕ ਹੈ। ਯਾਨੀ ਕੋਈ ਐਸਾ ਫੀਲ ਨਹੀਂ ਹੋਇਆ ਨਾ, ਕਿ ਬਿਲਕੁਲ ਵੀ ਇਹ ਨਹੀਂ। ਕਿਸੇ ਹੋਰ ਰਿਲੀਜਨ ਦੇ ਨੇ, ਅਸੀਂ ਕਿਸੇ ਨਾ ਨਾ ਹੋਰ ਨਾ ਦੇ ਨਾ ਹਾਂ। ਨਾ 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 ਉਹ ਤਾਂ ਜੀ, ਉਹ ਤਾਂ ਹੁਣ ਸਿਆਸਤ ਚੀਜ਼ਾਂ ਨੇ, ਬੰਦੇ ਤਾਂ ਸਾਰੇ ਇੱਕੋ ਖੂਨ ਹੁੰਦਾ ਹੈ, ਇੱਕੋ ਖੂਨ ਹੁੰਦਾ, ਬਿਲਕੁਲ। ਹਾਂਜੀ ਹਾਂਜੀ। ਅੱਛਾ ਭਾਬੀ ਜੀ, ਤੁਸੀਂ ਦੱਸਿਆ ਨਹੀਂ ਤੁਸੀਂ ਕਰਦੇ ਕੀ ਹੋ? ਮੈਂ ਟੀਚਰ ਹੈਗੀ ਆ, ਅੱਛਾ, ਕੀ ਪੜਾਉਂਦੇ ਹੋ? ਸਾਰੇ ਸਬਜੈਕਟਸ, ਇੰਗਲਿਸ਼, ਮੈਥ, ਸਾਇੰਸ, ਸੋਸ਼ਲ ਸਾਇੰਸ, ਸਾਰੇ ਸਬਜੈਕਟਸ। ਸਾਡੇ ਭਾਈ ਹੋਰਾਂ ਨੂੰ ਵੀ ਪੜਾਉਂਦੇ ਹੋਣੇ? ਉਹ ਤੇ ਹਰ ਘੰਟੇ ਪੜਾਉਂਦੀ ਹਾਂ ਮੈਂ। ਅੱਛਾ ਜੀ। ਹਰ ਮਿੰਟ। ਹੁਣ ਉਹਨਾਂ ਨੇ ਸੁਣਨਾ ਬੰਦ ਕਰ ਦਿੱਤਾ ਹੈਗਾ। ਅੱਛਾ, ਯਾਨੀ ਪੜਾਉਣਾ ਸ਼ੁਰੂ ਕਰ ਦਿਓ ਤਾਂ ਸੁਣਨਾ ਬੰਦ ਕਰ ਹਾਂ, ਬਸ ਉਸ ਤੋਂ ਬਾਅਦ ਉਹ 10 ਮਿੰਟ ਦੀ ਕਲਾਸ ਹੀ ਹੁੰਦੀ ਹੈਗੀ, ਉਸ ਤੋਂ ਬਾਅਦ ਫਿਰ ਸਟੂਡੈਂਟਸ ਭੱਜ ਜਾਂਦੇ ਨੇ ਦੂਰ। ਦਿਓ। ਯਾਨੀ ਘਰ 'ਚ ਭਾਬੀ ਹੋਰਾਂ ਦੀ ਚੱਲਦੀ ਹੈ? नहीं ऐसा कुछ नहीं है, ठीक है, जहाँ पे जिसकी है ज़रूरत वहीं उसकी चलती है, ऐसी बात नहीं है। हाँ। ਠੀਕ ਹੋ ਗਿਆ। ਤੇ ਤੁਸੀਂ ਸਾਰੀ ਮੈਨੇਜਮੈਂਟ ਦੇ ਹਵਾਲੇ ਨਾਲ ਕੀ ਕਹੋਗੇ? नहीं बहुत अच्छी, इवन कि मैं लंगर हॉल तो शुरू करा देखा थे, इन्नी सफाई और इन्ना अच्छा लंगर, अंदर भी मत्था भी जो टेक है, सारा कुछ बहुत अच्छा है, सफाई बहुत हैगी है। हाँ, बहुत अच्छा है, बहुत अच्छा लगा। ਇਹ ਚੀਜ਼ ਐਕਸਪੈਕਟ ਕਰ ਰਹੇ ਸੀ? नहीं, मैं थोड़ा हम ज़्यादा मिले गया, एक्सपैक्टेशंस इनिया नहीं सीगियां, बट मैं आन तो पहला यूट्यूब ਦੇ ट्रैवल ब्लॉगर्स में देख के आई हुई ਸੀ ਕਿ ਕਿਸ ਤਰ੍ਹਾਂ ਕੀ ਹੁੰਦਾ ਹੈਗਾ। ਉਹਨਾਂ ਨੇ ਸਾਰਾ ਵੀਡੀਓਜ਼ ਜਿਹੜਾ ਬਣਾਇਆ ਹੋਇਆ ਸੀ, ਇੱਕ ਆਈਡੀਆ ਸੀਗਾ ਕਿ ਇਸ ਤਰ੍ਹਾਂ ਹੁੰਦਾ ਹੈਗਾ, ਬਟ ਐਕਚੁਅਲ ਵਿੱਚ ਤਾਂ ਹੋਰ ਵੀ ਅੱਛਾ ਹੈ। ਪੰਜਾਬੀ ਪ੍ਰਚਾਰ ਦੇਖਿਆ ਸੀ? ਸ਼ਾਇਦ ਮੈਂ ਦੇਖਿਆ ਹੋਇਆ। ਨਹੀਂ ਦੇਖਿਆ ਤੇ ਹੁਣ ਜ਼ਰੂਰ ਦੇਖਿਓ ਜੀ। ਹਾਂ, ਨਹੀਂ ਮੈਂ ਜ਼ਰੂਰ ਦੇਖਾਂਗੀ। ਮੈਂ ਤਾਂ ਬਹੁਤ ਦੇਖਦੀ ਰਹਿੰਦੀ ਹਾਂ ਨਾ YouTube ਦੇ ਬਲੌਗਰਸ, ਟਰੈਵਲ ਸਪੈਸ਼ਲੀ, ਕਿਉਂਕਿ ਅਸੀਂ ਬਹੁਤ ਟਰੈਵਲ ਕਰਦੇ ਰਹਿੰਦੇ ਡਿਫਰੈਂਟ ਕੰਟਰੀਜ਼। ਸਾਲ ਵਿੱਚ ਇੱਕ ਕੰਟਰੀ ਦਾ ਟਰੈਵਲ ਕਰ ਹੀ ਲੈਂਦੇ ਹੈਗੇ ਆ। ਤੇ ਪਾਕਿਸਤਾਨ ਪਹਿਲਾ ਦਫਾ ਹੈ? ਹਾਂ, ਪਹਿਲੀ ਵਾਰੀ। ਹਰ ਕੰਟਰੀ ਦਾ ਸਾਲ 'ਚ ਇੱਕ ਦਫਾ ਟਰੈਵਲ ਕਰਦੇ। ਹੋ ਹੀ ਜਾਂਦਾ ਹੈਗਾ। ਪਾਕਿਸਤਾਨ ਦਾ ਹੁਣ ਤੱਕ ਕਿਉਂ ਨਹੀਂ ਕੋਈ ਸਫ਼ਰ ਕੀਤਾ? ਕੀ ਰੀਜ਼ਨਸ ਸਨ? ਮੇਨਲੀ ਤਾਂ ਯੂਰਪੀਅਨ ਕੰਟਰੀਜ਼ ਹੀ ਟਰੈਵਲ ਕੀਤੀਆਂ ਨੇ। ਪਾਕਿਸਤਾਨ ਤਾਂ ਲੱਗਦਾ ਇੰਡੀਆ ਜਿਸ ਤਰ੍ਹਾਂ ਹੀ ਹੈ। ਇੰਡੀਆ ਟਰੈਵਲ ਕਰ ਲਿੱਤਾ, ਪਾਕਿਸਤਾਨ ਇੱਕੋ ਹੀ ਗੱਲ ਹੈਗੀ ਹੈ, ਜ਼ਿਆਦਾ ਡਿਫਰੈਂਸ ਤਾਂ ਕੁਝ ਹੈ ਨਹੀਂ ਹੈ, ਨਾ ਮੌਸਮ ਦਾ ਨਾ ਲੋਕਾਂ ਦਾ, ਸੇਮ ਹੀ ਲੱਗਦੇ ਨੇ, ਸੇਮ ਹੀ ਹੈਗਾ ਸਭ ਕੁਝ। ਤੇ ਲੱਗਦਾ ਕਿ ਆਪਣੇ ਥੋੜਾ ਇੰਡੀਆ ਤੋਂ ਬਾਹਰ ਜਾ ਕੇ ਥੋੜਾ ਹੋਰ ਦੇਖੀਏ ਕਿਸ ਤਰ੍ਹਾਂ ਕੀ ਹੈਗਾ। ਇੱਥੇ ਕੁਝ ਲੋਕਾਂ ਨਾਲ ਅਸੀਂ ਮਿਲ ਜੁਲ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਤੇ ਲੋਕਾਂ ਦਾ ਕਹਿਣਾ ਸੀ ਕਿ ਜੀ ਸਾਡੀ ਖਾਹਿਸ਼ ਇਹ ਹੁੰਦੀ ਹੈ ਕਿ ਸਾਡਾ ਕੋਈ ਕਿਤੇ ਯੂਰਪ ਦਾ ਵੀਜ਼ਾ ਨਾ ਲੱਗੇ, ਪਾਕਿਸਤਾਨ ਦਾ ਲੱਗ ਜਾਏ। ਤੇ ਤੁਹਾਡੇ ਵਿਚਾਰ ਜ਼ਰਾ ਡਿਫਰੈਂਟ ਜਿਹੇ ਨਜ਼ਰ ਆ ਰਹੇ ਨੇ। नहीं, ऐसा कुछ पर्टिकुलर नहीं है। यूरोप वगैरह, ਆਸਟ੍ਰੇਲੀਆ, ਇਹ ਸਭ ਜਗ੍ਹਾ में ਥੋੜੀ ਜਿਹੀ ਫੈਂਟੇਸੀ ਹੁੰਦੀ ਕਿ ਉੱਥੇ ਕਿਸ ਤਰ੍ਹਾਂ ਦਾ ਹੈਗਾ। ਹਾਂ, ਥੋੜਾ ਡਿਫਰੈਂਟ ਟਾਈਪ ਦੇ ਲੋਕ ਮਿਲਦੇ ਨੇ, ਡਿਫਰੈਂਟ এনवायरमेंट ਹੈ, ਬਿਲਕੁਲ ਹੀ ਡਿਫਰੈਂਟ ਖਾਣਾ ਪੀਣਾ ਹੈਗਾ। ਤੇ ਉਸ ਪਾਸੇ ਥੋੜਾ ਜ਼ਿਆਦਾ, ਇਵਨ ਕਿ ਹਲੀ ਅਸੀਂ ਯੂਏਈ ਕੰਟਰੀਜ਼ ਵੀ ਹਲੀ ਜ਼ਿਆਦਾ ਨਹੀਂ ਘੁੰਮੇਗੇ, ਬੇਸਿਕਲੀ ਯੂਰਪੀਅਨ ਔਰ ਅਮਰੀਕਨ ਕੰਟਰੀਜ਼, ਆਸਟ੍ਰੇਲੀਅਨ ਕੰਟਰੀਜ਼। ਤੇ ਹੁਣ ਤੁਸੀਂ ਅੱਗੇ ਦਾ ਕੋਈ ਪਲਾਨ ਨਹੀਂ ਬਣਾਇਆ, ਅੱਗੇ ਜਨਮ ਅਸਥਾਨ ਨਨਕਾਣਾ ਸਾਹਿਬ ਜਾਣ ਦਾ? ਨਹੀਂ, ਜ਼ਰੂਰ। ਅੱਛਾ, ਅੱਗੇ ਮੇਲਾ ਵੀ ਆ ਰਿਹਾ ਵਾ ਵਿਸਾਖੀ ਦਾ, ਤੇ ਤੁਸੀਂ ਬਣਾਓ ਪਲਾਨ। ਚਲੋ ਜ਼ਰੂਰ, ਪਰ ਵਿਸਾਖੀ ਥੋੜਾ ਲੱਗਦਾ ਹੈ ਕਿ ਬੜਾ ਰਸ਼ ਹੁੰਦਾ ਹੈਗਾ ਉਸ ਟਾਈਮ ਤੇ, ਥੋੜਾ ਜਿਹਾ ਉਹ ਟਾਈਮ ਥੋੜਾ ਅਵੋਇਡ ਕਰਦੇ ਜਦੋਂ ਬਹੁਤ ਜ਼ਿਆਦਾ ਭੀੜ ਭੜੱਕਾ ਹੋਏ। ਥੋੜਾ ਜਿਸ ਤਰ੍ਹਾਂ ਹੁਣ ਇਹ ਮੌਸਮ ਅੱਛਾ ਹੈਗਾ, ਇਸ ਟਾਈਮ ਇੰਨਾ ਰਸ਼ ਵੀ ਨਹੀਂ ਹੈਗਾ, ਔਰ ਠੀਕ ਠਾਕ ਜੇ ਹੈਗਾ ਕਿ ਸਭ ਨੂੰ ਮਿਲਣਾ ਵੀ ਹੋ ਜਾਂਦਾ ਹੈਗਾ, ਤੇ ਜ਼ਿਆਦਾ ਧੱਕਾ ਮੁੱਕੀ ਵੀ ਨਹੀਂ, ਕਿਉਂਕਿ ਉੱਥੇ ਇੰਡੀਆ ਵਿੱਚ ਹੀ ਬਹੁਤ ਜ਼ਿਆਦਾ ਧੱਕਾ ਮੁੱਕੀ ਹੋ ਜਾਂਦੀ ਹੈਗੀ ਹੈ ਗੁਰਦੁਆਰਿਆਂ ਵਿੱਚ ਔਰ ਸਭ ਜਗ੍ਹਾ, ਕਿਉਂਕਿ ਸਾਰੇ ਲੋਕ ਆਏ ਹੁੰਦੇ ਨੇ, ਬਾਹਰ ਨਿਕਲੇ ਹੁੰਦੇ ਨੇ।
ਅੱਛਾ ਵੀਰ ਜੀ, ਇਹ ਤੁਸੀਂ ਦੱਸੋ ਕਿ ਇੱਥੇ ਆਉਣ ਲਈ ਭਾਬੀ ਨੇ ਫੋਰਸ ਕੀਤਾ ਜਾਂ ਤੁਹਾਡਾ ਮਨ ਸੀ, ਜ਼ਿਆਦਾ ਮਨ ਕਿਹਦਾ ਸੀ? ਐਵੇਂ ਤਾਂ ਕੁਝ ਨਹੀਂ ਹੈ। ਅੱਛਾ ਸਾਰੇ ਜਾਣਨਾ ਆਣਾ ਚਾਹੁੰਦੇ ਹੀ ਸੀਗੇ। ਅੱਛਾ। ਓਪਰਚੁਨਿਟੀ ਮਿਲੀ ਅੱਛਾ ਤੇ ਤਿਆਰ ਹੋ ਗਏ ਜੀ ਬਿਲਕੁਲ। ਅੱਗੇ ਵੀ ਓਪਰਚੁਨਿਟੀ ਦੇਖੋ ਆਣਾ ਤਾਂ ਇਹ ਤਾਂ ਸੌਖਾ ਹੋ ਗਿਆ, ਬਹੁਤ ਈਜ਼ੀ ਹੋ ਗਿਆ। ਅੱਛਾ, ਪਹਿਲਾਂ ਹੁੰਦਾ ਸੀ ਕਿ ਬਾਰਡਰ ਦੇ ਦੂਸਰੀ ਸਾਈਡ ਖੜੇ ਹੋ ਕੇ ਦੂਰਬੀਨ ਨਾਲ ਦਰਸ਼ਨ ਹਾਂਜੀ, ਕਰਦੇ ਹਾਂਜੀ। ਉੱਥੋਂ ਕਦੇ ਕੀਤਾ ਸੀ? ਨਹੀਂ, ਕਦੀ ਨਹੀਂ, ਮੈਂ ਨਹੀਂ ਕਦੇ ਗਿਆ। ਉੱਥੇ ਵੀ ਨਹੀਂ ਸੀ ਕੀਤਾ? ਅੱਛਾ। ਮੈਂ ਕਿਹਾ ਕਿ ਜਦੋਂ ਖੋਲਣਾ ਹੈ ਤਾਂ ਆਪਾਂ ਇੱਧਰ ਹੀ ਸਿੱਧਾ ਆਣਾ ਹੈ। ਬਾਕੀ ਦੇਖੋ ਵੀਜ਼ਾ ਦਾ ਪ੍ਰੋਸੈਸ ਤੁਹਾਨੂੰ ਪਤਾ ਕਿੰਨਾ ਕੰਪਲੈਕਸ ਕੀਤਾ ਹੋਇਆ ਹੈ। ਅਦਰਵਾਈਜ਼ ਦੇਖੋ ਲਗਾਣਾ ਤਾਂ ਪਹੁੰਚਾਉਂਦੇ ਆ, ਬਟ ਕੰਪਲੈਕਸ ਪ੍ਰੋਸੈਸ ਤਾਂ ਹੈ ਹੀ ਹੈ। ਅੱਛਾ, ਇਹ ਤੁਸੀਂ ਇੱਕ ਗੱਲ ਕੀਤੀ ਕਿ ਸਾਡੇ ਮਨ 'ਚ ਹੈ ਸੀ ਕਿ ਜਦੋਂ ਖੁੱਲਾ ਉਦੋਂ ਜਾਵਾਂਗੇ। ਕੀ ਇਹ ਕੋਈ ਐਸੀ ਉਮੀਦ ਹੈ ਸੀ, ਕੋਈ ਹੋਪ ਹੈ ਸੀ ਕਿ ਖੁੱਲੇਗਾ ਕਦੇ? ਤੁਹਾਨੂੰ ਸਹੀ ਗੱਲ ਦੱਸਾਂ, ਨਵੀਂ ਸਰਕਾਰ ਤੋਂ ਪਹਿਲਾਂ ਤਾਂ ਬਿਲਕੁਲ ਵੀ ਉਮੀਦ ਦੀ ਕੋਈ ਕਿਰਨ ਤਾਂ ਸਮਝ ਆ ਨਹੀਂ ਰਹੀ ਸੀਗੀ। ਅੱਛਾ, ਬਟ ਜਦੋਂ ਨਵੀਂ ਸਰਕਾਰ ਕਿਹੜੀ ਦੀ ਗੱਲ ਕਰ ਰਹੇ ਹੋ, ਇੰਡੀਆ ਜਾਂ ਪਾਕਿਸਤਾਨ? ਖਾਨ ਸਾਹਿਬ ਦੀ ਸਰਕਾਰ। ਅੱਛਾ, ਖਾਨ ਸਾਹਿਬ ਜਦੋਂ ਆਏ ਉਹਨਾਂ ਨੇ ਪਹਿਲੇ ਹੀ ਆਪਣੀ ਤਕਰੀਰ ਵਿੱਚ ਕਿਹਾ ਸੀਗਾ ਕਿ ਇਹ ਅਸੀਂ ਲਾਂਘਾ ਖੋਲ ਦਿਆਂਗੇ। ਮੈਨੂੰ ਮੈਂ ਯਾਦ ਹੈ, ਮੈਂ ਇੰਟਰਵਿਊ ਦੇਖਿਆ ਸੀਗਾ ਜਦੋਂ ਉਹ ਬਣੇ ਸੀਗੇ। ਤੇ ਤੁਹਾਨੂੰ ਕੋਈ ਇਮੇਜਿਨਰੀ ਗੱਲਾਂ ਲੱਗੀਆਂ ਜਾਂ ਤੁਹਾਨੂੰ ਨਹੀਂ ਉਦੋਂ ਦੇਖੋ ਨਹੀਂ ਦੇਖੋ ਇੱਕ ਹੁੰਦਾ ਨਾ ਸਿਆਸਤਦਾਨ, ਉਹ ਸਿਆਸਤਦਾਨ ਤਾਂ ਪੁਰਾਣੇ ਹੈ ਨਹੀਂ, ਉਹ ਤਾਂ ਖਿਲਾੜੀ ਸੀਗੇ, ਸਪੋਰਟਸਮੈਨ ਹੈਗੇ। ਇੱਕ ਉਹਨਾਂ ਦੀ ਗੱਲਬਾਤ ਦੀ ਨਾ ਅਲੱਗ ਇੱਕ ਰਸੂਖ ਹੁੰਦਾ ਜਾਂ ਵਜਨ ਹੁੰਦਾ। ਜੀ। ਤੇ ਉਹ ਲੱਗਿਆ ਸੀਗਾ ਕਿ ਹਾਂ ਚਲੋ ਕੋਈ ਸੈਂਸੀਬਲ ਜੀ ਬੰਦਾ ਹੈਗਾ, ਕੋਈ ਕੰਮ ਕਰਨਗੇ, ਸਪੋਰਟਸਮੈਨ ਨੇ ਤੇ ਗੱਲ ਜਵਾਨ ਤੇ ਰਹਿਣਗੇ। ਔਰ ਆਪਣੇ ਚੜ੍ਹਦੇ ਪੰਜਾਬ ਦੇ ਹਵਾਲੇ ਨਾਲ ਤੁਸੀਂ ਜ਼ਰਾ ਸਾਨੂੰ ਦੱਸੋ ਕਿ ਉੱਥੇ ਵੀ ਮੁਸਲਮਾਨ ਵਗੈਰਾ ਰਹਿੰਦੇ ਹੈਗੇ ਆ? ਹਾਂਜੀ, ਹੈਗੇ ਨੇ, ਮੇਲ ਜੋਲ ਹੁੰਦਾ ਰਹਿੰਦਾ? ਹਾਂਜੀ। ਅੱਛਾ, ਤੇ ਉਹਨਾਂ ਨਾਲ ਕਿਦਾਂ ਦਾ? ਨਹੀਂ, ਠੀਕ ਹੈ, ਪੰਜਾਬ ਤਾਂ ਠੀਕ ਹੈ। ਅੱਛਾ, ਪੰਜਾਬ। ਚਲੋ ਸਰਦਾਰ ਜੀ, ਬਹੁਤ ਅੱਛਾ ਲੱਗਾ, ਭਾਬੀ ਜੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸੇਮ। ਔਰ ਤੁਸੀਂ ਵਿਜ਼ਿਟ ਕਰੋ, ਠੀਕ ਹੈ, ਔਰ ਸਾਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼। ਥੈਂਕ ਯੂ।